ਨਵਾਂ ਵਕਤ ਗਰੁੱਪ ਵੱਲੋਂ ਕਾਦੀਆਨੀ ਲੌਬੀ ਦਾ ਇਸ਼ਤਿਹਾਰ ਛਾਪਣ ਤੋਂ ਬਾਅਦ ਮਾਫੀਨਾਮਾ ਵੀ ਸਾਹਮਣੇ ਆਇਆ ਹੈ ਤੇ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਉਹਨੇ ਜ਼ਿੰਮੇਦਾਰ ਨੁਮਾਇੰਦੇ ਬਿਲਾਲ ਵੜਾਇਚ ਨੂੰ ਇਦਾਰੇ ਤੋਂ ਫਾਰਗ ਵੀ ਕਰ ਦਿੱਤਾ ਹੈ। ਨਵਾਂ ਵਕਤ ਇੰਤਜ਼ਾਮੀਆ ਵੱਲੋਂ ਇਹ ਦਾਅਵੇ ਇੰਜ ਹੀ ਝੂਠ ਨੇ ਜਿਵੇਂ ਉਹਦੇ ਉਹ ਦਾਅਵੇ ਜਿਨ੍ਹਾਂ ਵਿੱਚ ਇਹ ਆਖਿਆ ਗਿਆ ਕਿ ਇਸ਼ਤਿਹਾਰ ਧੋਖਾਦਹੀ ਨਾਲ ਲਵਾਇਆ ਗਿਆ ਸੀ। ਹਕੀਕਤ ਨਵਾਂ ਵਕਤ ਦੇ ਮੌਕਫ ਤੋਂ ਉੱਕਾ ਹੀ ਉਲਟ ਹੈ। ਇਸ਼ਤਿਹਾਰ ਸ਼ਾਇਆ ਹੋਣ ਤੋਂ ਪਹਿਲੇ ਨੁਮਾਇੰਦਾ ਬਿਲਾਲ ਵੜਾਇਚ ਨੇ ਇੱਕ ਇਸ਼ਤਿਹਾਰੀ ਨਮੂਨਾ ਇੰਤਜ਼ਾਮੀਆ ਨੂੰ ਭੇਜਿਆ ਜਿਹਦੀ ਮਨਜ਼ੂਰੀ ਵੀ ਦਿੱਤੀ ਗਈ। ਇਸ਼ਤਿਹਾਰ ਦੀ ਇਸ਼ਾਅਤ ਤੋਂ ਬਾਅਦ ਰੱਦੇ ਅਮਲ ਆਇਆ ਤੇ ਫਿਰ ਜ਼ਿੰਮੇਦਾਰਾਂ ਦੇ ਕੰਨ ਖਿੱਚਣ ਦੀ ਬਜਾਏ ਸਿਰਫ ਨੁਮਾਇੰਦੇ ਨੂੰ ਹੀ ਫਾਰਗ ਕਰ ਦਿੱਤਾ ਗਿਆ ਜਿਨੇ ਇਸ਼ਤਿਹਾਰ ਦੀ ਪੇਸ਼ਗੀ ਮਨਜ਼ੂਰੀ ਲਈ ਸੀ। ਨਵਾਂ ਵਕਤ ਗਰੁੱਪ ਦੀ ਵੱਡੀ ਬੇਸ਼ਰਮੀ ਤੇ ਮੁਨਾਫਕਤ ਮੁਲਾਹਿਜ਼ਾ ਫਰਮਾਓ ਕਿ ਜਿਸ ਨੁਮਾਇੰਦੇ ਨੂੰ ਇਸ਼ਤਿਹਾਰ ਛਾਪਣ ਪਾਰੋਂ ਫਾਰਗ ਕੀਤਾ ਗਿਆ ਅਖਬਾਰ ਦੀ ਏਜੰਸੀ ਹੁਣ ਉਸੇ ਬਿਲਾਲ ਵੜਾਇਚ ਕੋਲ ਹੈ ਜਿਹਦੀ ਫਰਾਗਤ ਦੇ ਐਲਾਨ ਤੋਂ ਬਾਅਦ ਮਾਜ਼ਰਤ ਦਾ ਡਰਾਮਾ ਕੀਤਾ ਗਿਆ। ਸਵਾਲ ਇਹ ਵੇ ਕਿ ਮਗਰਬੀ ਮਾਹੌਲ ਵਿੱਚ ਰੰਗੀਨ ਜ਼ਿੰਦਗੀ ਗੁਜ਼ਾਰਨ ਵਾਲੀ ਰਮੀਜ਼ਾ ਕਦੋਂ ਤੀਕਰ ਉਹਨਾਂ ਕਦਰਾਂ ਦਾ ਮਜ਼ਾਕ ਉਡਾਉਂਦੀ ਰਹੇਗੀ ਜਿਨ੍ਹਾਂ ਨੂੰ ਆਮ ਕਾਰੀ ਨਵਾਂ ਵਕਤ ਦੀ ਸਾਖ ਤੇ ਅਸਾਸ ਸਮਝਦਾ ਹੈ।